ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਇੱਕ ਨਵੀਂ ਵੀਡੀਓ ਦੇ ਨਾਲ ਇਸ ਟਾਈਮ ਹਾਜ਼ਰ ਹਾਂ ਤੇ ਸਾਡੇ ਨਾਲ ਇੰਡੀਆ ਤੋਂ ਇੱਕ ਆਏ ਹੋ ਦੋਸਤ। ਇੰਡੀਆ ਕਹਿਣਾ ਵੀ ਬੜਾ ਅਜੀਬ ਜਿਹਾ ਲੱਗਦਾ, ਚੜ੍ਹਦੇ ਪੰਜਾਬ ਤੋਂ ਆਏ ਹੋ ਦੋਸਤ ਖੜੇ ਹਨ ਤੇ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਕੀ ਇਹਨਾਂ ਦੀਆਂ ਫੀਲਿੰਗਸ ਨੇ ਇਸ ਵੇਲੇ ਇੱਥੇ ਆ ਕੇ। ਬਾਜੀ ਦੱਸੋ ਕੀ ਨਾਮ ਹੈ ਤੇ ਕਿੱਥੋਂ ਆਉਣਾ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਤੇ ਆਪ ਜੀ ਨੂੰ ਅਸਲਾਮ ਅਲੈਕਮ ਜੀ। ਜੀ ਵਾਲੇਕੁਮ ਸਲਾਮ ਜੀ। ਤੇ ਸਾਨੂੰ ਇਸ ਤਰ੍ਹਾਂ ਫੀਲਿੰਗ ਲੱਗ ਰਹੀ ਹੈ ਜੀ, ਅਸੀਂ ਜਿੱਦਾਂ ਹੁਣ 46 ਸਾਲ ਏਜ ਹੋ ਗਈ ਮੇਰੀ, 46 ਸਾਲ ਦੀ ਪਹਿਲੀ ਵਾਰਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਕੀਤੀ ਆ, ਕਿਉਂਕਿ ਸਾਨੂੰ ਬਹੁਤ ਹੀ ਚੰਗਾ ਲੱਗਾ। ਤੇ ਆਪ ਜੀ ਦੀ ਜੋ ਸਰਕਾਰ ਹੈ ਪਾਕਿਸਤਾਨ ਦੀ, ਇਮਰਾਨ ਖਾਨ ਜੀ ਤੇ ਆਪ ਜੀ ਦੇ ਲੋਕ, ਸਭ ਦਾ ਧੰਨਵਾਦ। ਬੜਾ ਹੀ ਪਿਆਰ ਦਿੱਤਾ ਸਾਰਿਆਂ ਨੇ, ਕਿਉਂਕਿ ਅਸੀਂ ਬੜੇ ਚਿਰ ਤੋਂ ਵਿਛੜੇ ਹਾਂ। ਸਾਡੇ ਪਰਿਵਾਰਾਂ ਨੂੰ ਸਾਡੀਆਂ ਮਾੜੀਆਂ ਸਰਕਾਰਾਂ ਨੇ, ਸਾਡੀਆਂ ਮਾੜੀਆਂ ਨੀਤੀਆਂ ਨੇ ਇੰਨਾ ਕੁ ਪਿੱਛੇ ਕਰਤਾ, ਵਿਛੋੜਤਾ ਵਾ, ਜੋ ਕਿ ਅਸੀਂ ਨਹੀਂ ਚਾਹੁੰਦੇ। ਸਾਡੀ ਆਮ ਪਬਲਿਕ, ਆਮ ਆਵਾਮ ਆ ਜਿਹੜੀ, ਉਹ ਸਾਰੀ ਚਾਹੁੰਦੀ ਆ ਵੀ ਬਾਰਡਰ ਬੰਦ ਕਰਕੇ, ਸਾਰੇ ਕੈਂਸਲ ਕਰਕੇ ਇੱਕ ਭਾਈਚਾਰਾ ਇਕੱਠਾ ਹੋਈਏ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਤਰ੍ਹਾਂ ਦਰਸ਼ਨ ਖੁੱਲ੍ਹੇ ਕਰੀਏ, ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰੀਏ, ਪੰਜਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰੀਏ। ਸਾਡੀ ਮਨ ਦੀ ਇਹੋ ਇੱਛਾ ਵੀ ਇਹ ਬਾਰਡਰਾਂ ਦੇ ਸਾਰੇ ਰਸਤੇ ਤੋੜ ਕੇ ਤੇ ਇੱਕ ਹੋ ਜਾਈਏ, ਕਿਉਂਕਿ ਅਸੀਂ ਇੱਕ ਹੀ ਪਰਮੇਸ਼ਰ ਦੇ ਬੰਦੇ ਹਾਂ, ਇੱਕ ਹੀ ਅੱਲਾ ਦੇ ਬੰਦੇ ਹਾਂ। ਅਸੀਂ ਉਸ ਵਾਹਿਗੁਰੂ ਨੇ ਸਾਨੂੰ ਇੱਕ ਜਗ੍ਹਾ ਹੀ ਭੇਜਿਆ, ਉੱਤੋਂ ਤਾਂ ਜਾਣਾ ਵੀ ਇੱਕ ਜਗ੍ਹਾ ਵਾ। ਤੇ ਸਾਨੂੰ ਇਹ ਬਹੁਤ ਚੰਗਾ ਲੱਗਾ ਇੱਥੇ ਆਣ ਕੇ ਦਰਸ਼ਨ ਦਿਦਾਰੇ ਗੁਰੂ ਸਾਹਿਬ ਦੇ ਕਰਕੇ, ਕਿਉਂਕਿ ਇਸੇ ਗੁਰੂ ਨਾਨਕ ਪਾਤਸ਼ਾਹ ਨੇ ਲੰਮਾ ਜੀਵਨ ਬਤੀਤ ਕੀਤਾ ਇੱਥੇ, ਕਿਉਂਕਿ 18 ਸਾਲ ਬਹੁਤ ਹੁੰਦੇ ਗੁਰੂ ਨਾਨਕ ਪਾਤਸ਼ਾਹ ਨੇ 18 ਸਾਲ ਬਤੀਤ ਕੀਤੇ। ਨਾਮ ਜਪੋ, ਵੰਡ ਛਕੋ, ਕਿਰਤ ਸਕਰ ਦੀ ਗੱਲ ਕੀਤੀ ਇੱਥੇ ਗੁਰੂ ਸਾਹਿਬ ਨੇ। ਆਪ ਖੁਦ ਖੇਤੀ ਕਰਕੇ ਗੁਰੂ ਸਾਹਿਬ ਨੇ ਸਾਨੂੰ ਰਸਤਾ ਦਿਖਾਇਆ ਤੇ ਅਸੀਂ ਬੜੇ ਹੀ ਵੱਡੇ ਭਾਗੀ ਹਾਂ ਜੋ ਕਿ ਦਰਸ਼ਨ ਕੀਤੇ। ਸਾਈਂ ਪਾਕਿਸਤਾਨ ਸਰਕਾਰ ਦਾ ਬਹੁਤ ਬਹੁਤ ਦੁਬਾਰਾ ਧੰਨਵਾਦ ਕਰਦੇ ਜੀ, ਜਿਨ੍ਹਾਂ ਨੇ ਸਾਨੂੰ ਇਹ ਰਸਤਾ ਖੁਲਵਾ ਕੇ ਬਹੁਤ ਵਧੀਆ ਕੀਤਾ ਜੀ। ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਡੇ ਸਨਮੁਖ ਹੋਏ ਜੀ। ਤੁਸੀਂ ਬੜੀ ਸੋਹਣੀ ਗੱਲਬਾਤ ਕੀਤੀ ਕਿ ਇਸ ਥਾਂ 'ਤੇ, ਇਸ ਸਥਾਨ 'ਤੇ ਬਾਬਾ ਨਾਨਕ ਜੀ ਨੇ ਆਪਣੀ ਹਯਾਤੀ ਦੇ 18 ਸਾਲ ਗੁਜ਼ਾਰੇ। ਉਸ ਇਨਸਾਨ ਦੀ ਹਯਾਤੀ ਦੇ ਜਿੰਦਾ ਇੱਕ ਇੱਕ ਲਮਹਾ ਇੰਤਹਾਈ ਅਹਿਮ ਸੀ ਤੇ ਜਿੱਥੇ 18 ਸਾਲ ਆਪਨੇ ਦੇ ਦਿੱਤੇ ਹੋਣ। ਇੱਥੋਂ ਦਾ ਜਿਹੜਾ ਕਿਸਾਨੀ ਦਾ, ਖੇਤੀ ਦਾ ਫਲਸਫਾ ਉਹਨਾਂ ਨੇ ਦਿੱਤਾ, ਅੱਜ ਜੋ ਚੜ੍ਹਦੇ ਪੰਜਾਬ ਦੇ ਅੰਦਰ ਹੋ ਰਿਹਾ ਹੈ, ਕਿਆ ਉਹਦਾ ਕੋਈ ਸਾਨੂੰ ਉਹਦੇ 'ਚ ਅਕਸ, ਕੋਈ ਉਹਦੀ ਚੀਜ਼ ਉਹ ਨਜ਼ਰ ਆਉਂਦੀ ਹੈ, ਉਹਦਾ ਪਰਤਾਓ ਕੋਈ ਨਜ਼ਰ ਆਉਂਦਾ ਹੈ ਜਿਹੜਾ ਉਹਦੇ ਵਿੱਚ ਜਿਹੜੀ ਕਿਸਾਨ ਮੂਵਮੈਂਟ ਨੂੰ ਕਾਮਯਾਬੀ ਮਿਲ ਰਹੀ ਹੈ ਔਰ ਉਹ ਦੁਨੀਆ ਦੀ ਸਭ ਤੋਂ ਵੱਡੀ ਮੂਵਮੈਂਟ ਕਿਸਾਨਾਂ ਦੀ ਉਹ ਬਣਨ ਜਾ ਰਹੀ? ਬਿਲਕੁਲ ਜੀ, ਬਿਲਕੁਲ। ਕਿਸਾਨਾਂ ਦੇ ਜੋ ਇੱਥੋਂ ਫੈਸਲਾ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ, ਉਸੇ ਤਰ੍ਹਾਂ ਕਿਸਾਨੀ ਚੱਲ ਰਹੀ ਉੱਥੇ। ਪਰ ਸਾਡੀਆਂ ਕੁਝ ਮਾੜੀਆਂ ਸਰਕਾਰਾਂ ਨੇ ਉੱਤੇ ਉਹਨੂੰ ਥੋੜ੍ਹਾ ਬੈਨ ਕਰਨਾ ਚਾਹਿਆ, ਕਿਸਾਨਾਂ ਨੂੰ ਇੱਕਦਮ ਧੱਕਣਾ ਚਾਹਿਆ ਗਰੀਬੀ ਦੀ ਤੌਰ 'ਤੇ। ਉਹ ਬਹੁਤ ਮਾੜੀ ਨੀਤੀ ਸੀ ਉਸ ਸਰਕਾਰ ਦੀ, ਵੀ ਕਿਸ ਤਰ੍ਹਾਂ ਸੀ ਜੋ ਕਿਸਾਨ ਹੈ ਨੂੰ, ਜਿਸ ਤਰ੍ਹਾਂ ਗਰੀਬ ਪਹਿਲਾਂ ਗਰੀਬ ਲੋਕ ਸੀ, ਗਰੀਬੀ ਨੂੰ ਧੱਕੀਏ। ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਠਾਇਆ, ਸਾਨੂੰ ਵੱਡੀਆਂ ਪਦਵੀਆਂ ਦਿੱਤੀਆਂ ਗੁਰੂ ਨਾਨਕ ਪਾਤਸ਼ਾਹ ਨੇ, ਕਿਸਾਨ ਬਣਾ ਕੇ ਤੁਸੀਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿਰਤ ਕਰਨ ਦੀ ਗੱਲ ਕੀਤੀ ਉਹਨਾਂ। ਅਤੇ ਬਈ ਗੁਰੂ ਕਿਸਾਨ ਕਿਰਤ ਕਰ ਰਹੇ ਬੜੀ ਵਧੀਆ, ਉਹਦੇ ਨਾਲ ਕਿੰਨੇ ਲੋਕ ਖਾ ਰਹੇ ਕਿਸਾਨੀ ਖੇਤੀ 'ਚੋਂ। ਤਾਂ ਸਰਕਾਰ ਨੇ ਧੱਕਣ ਦੀ ਗੱਲ ਕੀਤੀ, ਪਰ ਗੁਰੂ ਨਾਨਕ ਪਾਤਸ਼ਾਹ ਦੀ ਚੜ੍ਹਦੀ ਕਲਾ, ਦੇਸਾਂ ਵਿਦੇਸਾਂ ਜਿਹੜੀਆਂ ਸੰਗਤਾਂ ਨਾ, ਉਹਨਾਂ ਸਾਰਿਆਂ ਦੇ ਸੰਯੋਗ ਨਾਲ, ਇੱਕ ਦੇ ਨਹੀਂ, UK, ਅਮਰੀਕਾ, ਕੈਨੇਡਾ, ਪਾਕਿਸਤਾਨ, ਹਰ ਇੱਕ ਨੇ ਸੰਯੋਗ ਦਿੱਤਾ। ਬਿਲਕੁਲ ਕਿਸੇ ਨੇ ਵੀ ਇਹਨੂੰ ਨਹੀਂ ਸਲਾਹਿਆ ਵੀ ਬਹੁਤ ਚੰਗੀ ਗੱਲ ਆ। ਤੋ ਉਸ ਦਬਾਅ ਦੇ ਹੇਠ ਆਣ ਕੇ ਹੁਣ ਮੋਦੀ ਚੁੱਕਿਆ ਵਾ, ਨਹੀਂ ਤਾਂ ਉਹ ਲੱਗਦਾ ਨਹੀਂ ਸੀ ਵੀ ਅਜੇ ਵੀ ਉਹਨਾਂ ਦੀਆਂ ਮਾੜੀਆਂ ਨੀਤੀਆਂ ਵਾ। ਅਜੇ ਵੇਖੋ ਸਹੀ, ਅੱਜ ਵੀ ਆਏ ਆ, ਸਾਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ ਪਿੱਛੋਂ ਇੰਡੀਆ ਸਰਕਾਰ ਵੱਲੋਂ। ਸਾਨੂੰ 3 ਦਿਨ, ਮੈਂ 3 ਦਿਨ ਪਹਿਲੇ 4 ਦਿਨ ਅਪਲਾਈ ਕੀਤਾ, ਫਿਰ ਅਸੀਂ ਰਾਤੀ 2 ਘੰਟੇ ਥਾਣੇ ਦੇ ਵਿੱਚ ਬਹਿ ਕੇ ਆਏ ਹਾਂ। 2 ਘੰਟੇ ਥਾਣੇ ਵਿੱਚ ਬੈਠੇ ਹਾਂ। ਸਾਨੂੰ ਕਹਿ ਰਹੇ ਸੀ ਵੀ ਤੁਹਾਡੀ ਈਮੇਲ ਆਉਣੀ ਹੈ ਅਤੇ ਤੁਹਾਡੀ ਹੋਊਗੀ ਤੁਹਾਡੀ ਇਨਕੁਆਇਰੀ ਪੁਲਿਸ, ਤੇ ਫਿਰ ਤੁਸੀਂ ਕਰਤਾਰਪੁਰ ਜਾ ਸਕਦੇ। ਅਸੀਂ 2 ਘੰਟੇ ਰਾਤੀ 8 ਵਜੇ ਤੱਕ ਬੈਠੇ, ਸਾਡੀ ਮੇਲ ਅਜੇ ਵੀ ਨਹੀਂ ਆਈ। ਫਿਰ ਕੁਦਰਤੀ ਉਹ ਆਂਦੇ ਕੁਝ ਔਨਲਾਈਨ ਹੋ ਰਹੀਆਂ, ਉਹ ਔਨਲਾਈਨ ਹੋ ਗਿਆ, ਆਟੋਮੈਟਿਕਲੀ ਆਈ। ਫਿਰ ਅਸੀਂ ਇੰਟਰ ਹੋਏ, ਉਹੀ ਸਾਨੂੰ ਇੱਥੇ ਆਣ ਕੇ ਪਤਾ ਲੱਗਾ। ਫਿਰ ਦੁਬਾਰਾ ਅਸੀਂ ਵਾਪਸ ਡੇਰਾ ਬਾਬਾ ਨਾਨਕ ਜਾ ਕੇ ਪ੍ਰਿੰਟ ਆਊਟ ਕਢਾ ਕੇ ਦੁਬਾਰਾ ਆਏ। ਨਹੀਂ ਲੇਟ ਅਸੀਂ 6 ਵਜੇ 7-8 ਵਜੇ ਆ ਜਾਣਾ, ਅਸੀਂ 11 ਵਜੇ ਇੱਥੇ ਪਹੁੰਚੇ। ਤੇ ਇਹ ਤਾਂ ਸਾਰਾ ਕੁਝ ਆਨਲਾਈਨ ਜਦੋਂ ਤੁਹਾਨੂੰ ਕਨਫਰਮੇਸ਼ਨ ਮਿਲਦੀ ਹੈ, ਉਸ ਤੋਂ ਬਾਅਦ ਤੁਸੀਂ ਆਉਂਦੇ ਹੋ, ਤਾਂ ਉਸ ਤੋਂ ਬਾਅਦ ਫਿਰ ਕਿਹੜੇ ਪ੍ਰੋਸੈਸ ਸੀ ਤੁਹਾਨੂੰ ਉਹਨਾਂ ਨੇ ਫਸਾਈ ਰੱਖਿਆ? ਬਹੁਤ ਫਸਾਏ ਹੁੰਦਾ ਵੀ ਇਹਨਾਂ ਨੂੰ ਤੇ ਪੁਲਿਸ ਇਨਕੁਆਇਰੀ ਜ਼ਰੂਰੀ ਆ। ਅੱਛਾ, ਤੇ ਕੀ ਵੈਰੀਫਿਕੇਸ਼ਨ ਜ਼ਰੂਰੀ ਆ, ਕਿਉਂਕਿ ਉਹ ਉਸ ਤੋਂ ਬਗੈਰ ਤੁਸੀਂ ਨਹੀਂ ਇੰਟਰ ਹੋ ਸਕਦੇ। ਤੇ ਕੀ ਆਖਦੇ ਹੋ ਕਿ ਥੋੜ੍ਹਾ ਜਿਹਾ ਇਹਦੇ 'ਚ ਮਜ਼ੀਦ ਹੋਰ ਨਰਮੀ ਪੈਦਾ ਕਰ ਦਿੱਤੀ ਜਾਵੇ, ਲਾਂਘੇ ਖੁੱਲ੍ਹ ਗਏ, ਥੋੜ੍ਹੀਆਂ ਹੋਰ ਆਸਾਨੀਆਂ ਪੈਦਾ ਕਰ ਦਿੱਤੀਆਂ ਜਾਵਣ, ਮੁਸ਼ਕਲਾਂ ਨਾ ਆਉਣ? ਬਿਲਕੁਲ ਜੀ, ਬਿਲਕੁਲ। ਜਦੋਂ ਉਸੇ ਬੁਲਾਉਂਦੇ ਆ ਨਾ ਥਾਣੇ, ਉਹ ਨਾ ਬੁਲਾਇਆ ਜਾਵੇ। ਤੁਸੀਂ ਜਦੋਂ ਮੰਨ ਲਓ ਪੁਲਿਸ ਇਨਕੁਆਇਰੀ ਲੈਣੀ ਆਟੋਮੈਟਿਕਲੀ ਆਨਲਾਈਨ ਆ ਰਹੀ ਹੈ। ਹਰ ਪੰਚਾਇਤ ਦਾ ਜੋ ਮੁਖੀਆ ਹੁੰਦਾ, ਪੰਚਾਇਤ ਦਾ ਥਾਣੇ ਦੇ ਵਿੱਚ ਨੰਬਰ ਹੁੰਦਾ, ਤੁਸੀਂ ਉਹ ਬੰਦੇ ਨੂੰ ਫੋਨ ਕਰੋ, ਤੁਸੀਂ ਵੀ ਇਹ ਬੰਦਾ ਤੁਹਾਡੇ ਪਿੰਡ ਦਾ ਵਾ, ਉਹਨੂੰ ਕਾਲ ਕਰਕੇ ਕਲੀਅਰ ਕਰੋ, ਬਾਕੀ ਤੁਸੀਂ ਬੰਦੇ ਨੂੰ ਭੇਜੋ। ਹੁਣ ਕੋਈ ਬੰਦਾ ਦਿੱਲੀ ਤੋਂ ਆ ਰਿਹਾ, ਉਹਦੇ ਮਗਰੋਂ ਪੁਲਿਸ ਇਨਕੁਆਇਰੀ ਆ ਰਹੀ, ਉਹ ਕੀ ਕਰੇਗਾ?
ਉਹਦੇ ਵਾਸਤੇ ਬਹੁਤ ਦਿੱਕਤ ਆਏਗੀ ਨਾ। ਇਹ ਕਿ ਸਾਨੂੰ ਇਹ ਤੇ ਆਪ ਪਾਕਿਸਤਾਨ ਸਰਕਾਰ ਨੂੰ ਗੁਰਜਾਇਸ਼ ਹੈ ਵੀ ਉਹਨਾਂ ਨੂੰ ਕਹਿਣ ਵੀ ਇਹਦੇ ਵਿੱਚ ਆਪ ਪੁਲਿਸ ਇਨਕੁਆਇਰੀ ਵਾਲਾ ਕੋਈ ਮਸਲਾ ਨਾ ਲਿਆਉਣ, ਕਿਉਂਕਿ ਪਹਿਲਾਂ ਕਹਿ ਰਹੇ ਸੀ ਆਧਾਰ ਕਾਰਡ ਤੇ ਆਉਣਾ, ਹੁਣ ਪਾਸਪੋਰਟ ਤੇ ਆ ਰਿਹਾ, ਪਾਸਪੋਰਟ ਤੇ ਵੀ ਪਿੱਛੇ ਪੁਲਿਸ ਇਨਕੁਆਇਰੀ ਲਗਵਾਤੀ ਹੈ ਤੇ ਬਹੁਤ ਜ਼ਿਆਦਾ ਲੰਮੀ ਦਿੱਕਤ ਕਰਨੀ ਪੈਂਦੀ ਹੈ ਇਹਦੇ ਵਾਸਤੇ। ਨਹੀਂ, ਪਾਕਿਸਤਾਨ ਤੇ ਵਾਸਤੇ ਤਾਂ ਪਾਕਿਸਤਾਨ ਨੇ ਤਾਂ ਤੁਹਾਡਾ ਲੰਘ ਓਪਨ ਕਰ ਦਿੱਤਾ ਹੈ। ਹੁਣ ਜਿਹੜਾ ਉੱਥੋਂ ਇੰਟਰਨਲ ਸਿਕਿਉਰਿਟੀ ਦਾ ਮਸਲਾ ਹੈ ਉਹ ਤੇ ਉੱਥੋਂ ਦੀ ਸਰਕਾਰ ਨੇ ਹੀ ਦੇਖਣੇ ਨੇ। ਲੇਕਿਨ ਇਹ ਤਾਂ ਬੜਾ ਅਜੀਬ ਲੱਗ ਰਿਹਾ ਕਿ ਪੁਲਿਸ ਦੇ ਥਰੂ ਇਨਕੁਆਇਰੀ ਉਸ ਬੰਦੇ ਦਾ ਟਰੈਕ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਜਾਂਦਾ ਹੈ। ਅੱਛਾ, ਹੁਣ ਅਸੀਂ ਉਸ ਤੋਂ ਅੱਗੇ ਚੱਲਦੇ ਹਾਂ, ਕਿਉਂਕਿ ਇਹਦੇ 'ਚ ਬਹੁਤ ਸਾਰੇ ਲੋਕ ਇਤਰਾਜ਼ ਵੀ ਕਰਦੇ ਨੇ ਕਿ ਕੋਈ ਤੁਸੀਂ ਖਾਸ ਕਰ ਜਿਹੜੇ ਇੰਡੀਆ ਦੇ ਖਿਲਾਫ ਕੋਈ ਗੱਲ ਕਰਦੇ ਹੋ ਤਾਂ ਅਸੀਂ ਕਿਸੇ ਦੇ ਖਿਲਾਫ ਨਹੀਂ ਆ। ਇਸ ਦਰ ਤੇ ਆ ਕੇ ਤੇ ਖਿਲਾਫ ਹੋਣਾ ਵੀ ਨਹੀਂ ਚਾਹੀਦਾ, ਆਪਸੀ ਸਾਂਝ ਜਿਹੜੀ ਉਹ ਵਧਾਉਣੀ ਚਾਹੀਦੀ ਹੈ। ਲੇਕਿਨ ਇਹ ਜਿਹੜੀਆਂ ਮੁਸ਼ਕਲਾਂ ਪੈਦਾ ਕੀਤੀਆਂ ਜਾਂਦੀਆਂ ਨੇ ਥੋੜ੍ਹੀਆਂ ਜਿਹੀਆਂ ਦੇ ਵਾਸਤੇ ਆਸਾਨੀ ਪੈਦਾ ਕੀਤੀ ਜਾਣੀ। कितना अहम है दर बाबे नानक का, जिवें पहले साडी गल हो रही सी 18 साल आपने इत्थे गुजारे, बंद होया दोबारा तू फिर एक खुलिया, अगे तू साडी आस है कि नहीं खुलेगा, तो तुसी की सोचते हो? नहीं, सानूं ते आस है अगे तो कि दोबारा जरूर पक्का खुला रहे, क्योंकि बहुत श्रद्धालु आने की बहुत चाहत चाहवान है जरूर है, पर रस्ता पक्का खुला जाए, क्योंकि ये रस्ता बंद होया तो फिर बहुत मुश्किल है, क्योंकि बड़ियां संगतां दा इत्थे जुड़िया वा गुरु नानक पातशाह नाल, ਸਾਰਿਆਂ ਨੂੰ ਉਤਸ਼ਾਹ ਵੀ ਦਰਸ਼ਨ ਕਰੀਏ। ਪਰ ਅਸੀਂ ਕਿਸੇ ਦੇ ਬਰਖਲਾਫ ਨਹੀਂ ਬੋਲਦੇ, ਆਪਣੀ ਸਰਕਾਰ ਦੇ ਵੀ ਨਹੀਂ ਬੋਲਦੇ, ਬਸ ਇਹ ਆ ਵੀ ਉਹਨੂੰ ਸੁਝਾਅ ਦੇ ਰਹੇ ਹਾਂ ਇੱਕ ਵੀ ਉਹਨੂੰ ਜਿਹੜੀਆਂ ਇਨਕੁਆਇਰੀ ਪੁਲਿਸ ਇਨਕੁਆਇਰੀ ਆ ਉਹ ਕਿਸ ਤਰ੍ਹਾਂ ਉਹਨੂੰ ਸੋਲੂਸ਼ਨ ਕਰਕੇ ਆਨਲਾਈਨ ਆਟੋਮੈਟਿਕ ਸਿਸਟਮ ਕਰੇ, ਕਿਉਂਕਿ ਜੇ ਪੁਲਿਸ ਨੂੰ ਬੁਲਾਣਾ ਫਿਰ ਉਸ ਨੂੰ ਬੋਲੋ ਪੰਚਾਇਤ ਦੇ ਪਿੰਡ ਦੇ ਬੰਦੇ ਤੋਂ ਲੈ ਕੇ ਮੈਂਬਰ ਆਓ, ਫਿਰ ਉਹ ਸਿਗਨੇਚਰ ਬਹੁਤ ਪਰੇਸ਼ਾਨੀ ਆ, ਕਿਉਂਕਿ ਕੋਈ ਸਿਟੀ 'ਚ ਰਹਿ ਰਿਹਾ, ਕੋਈ ਬਾਹਰ ਰਹਿ ਰਿਹਾ, ਤਾਂ ਕਿਸ ਤਰ੍ਹਾਂ ਆ ਰਿਹਾ ਨਾ, ਹੈ ਨਾ। ਜਦੋਂ ਆਪਾਂ ਨੂੰ ਆਨਲਾਈਨ ਪਰਮਿਸ਼ਨ ਮਿਲ ਗਈ ਉਸ ਤੋਂ ਬਾਅਦ ਮਤਲਬ ਨਹੀਂ ਰਿਹਾ ਤਾਂ ਪੁਲਿਸ ਇਨਕੁਆਇਰੀ ਦਾ ਨਹੀਂ। ਇਹ ਬੜੀ ਬੁਨਿਆਦੀ ਜਿਹੀ ਗੱਲ ਕੀਤੀ ਹੈ ਔਰ ਇਹ ਗੱਲਾਂ ਸਾਨੂੰ ਕਰਨੀਆਂ ਵੀ ਚਾਹੀਦੀਆਂ ਤਾਂ ਕਿ ਇਹਦੇ ਤੇ ਮਜ਼ੀਦ ਇਸ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ। ਤੇ ਪੁਲਿਸ ਇਨਕੁਆਇਰੀਆਂ ਇਹ ਸਾਰਾ ਕੁਝ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਬੰਦਾ ਉੱਥੋਂ ਦਾ ਸ਼ਹਿਰੀ ਹੈ, ਜਿਸ ਤਰ੍ਹਾਂ ਕੋਈ ਪਾਕਿਸਤਾਨ ਦਾ ਸ਼ਹਿਰੀ ਹੈ ਤੇ ਉਹ ਅਗਰ ਕਿਤੇ ਜਾਣਾ ਚਾਹੁੰਦਾ ਹੈ ਤੇ ਇਤਨੀ ਪੁੱਛ ਗੁੱਛ ਇਹ ਤੇ ਹੁੰਦੇ ਜਿਹੜੇ ਮੁਲਜ਼ਮ ਜਾਂ ਮੁਜਰਮ ਹੁੰਦੇ ਨੇ ਉਹਨਾਂ ਲਈ ਹੁੰਦੀ ਹੈ। ਸੋ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਲਈ ਆਸਾਨੀਆਂ ਪੈਦਾ ਕੀਤੀਆਂ ਜਾਣ, ਇਹੀ ਸਾਡਾ ਪੈਗਾਮ ਹੈ ਔਰ ਇਹੀ ਇਹ ਭਾਈ ਚਾਹੁੰਦੇ ਹਨ।